किसान अंदोलन 2 खत्म हो गया है या फिर दोबारे तो उठूगा या फिर की ਤੁਹਾਡਾ ਲੱਗ ਰਿਹਾ ਹੈ? ਜਿਹੜੀ ਇਹ ਸਰਕਾਰ ਹੈ ਉਹਨੂੰ ਸੋਚਣਾ ਚਾਹੀਦਾ ਵੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ, ਕਿਸਾਨ ਅੰਦੋਲਨ ਦੀ ਬਦੌਲਤ ਸਰਕਾਰ ਬਣੀ ਸੀ। ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਹੋਵੇ ਕਿ ਤੁਸੀਂ ਕਿਵੇਂ ਕਰੋਗੇ, ਫਿਰ ਆਗੂਆਂ ਨੂੰ ਛੱਡੋਗੇ ਜਾਂ ਫਿਰ ਏਦਾਂ ਹੀ ਡਿਟੈਂਸ਼ਨ 'ਚ ਰੱਖੋਗੇ? ਅਸੀਂ ਉਹਨਾਂ ਦੀ ਮੰਗ ਉੱਤੇ ਲੜ ਰਹੇ ਤੇ ਉਹ ਲੋਕ ਆਪਣੀ ਮੰਗ ਛੱਡ ਕੇ ਭੱਜ ਗਏ, ਅੰਦੋਲਨ ਛੱਡ ਕੇ ਭੱਜ ਗਏ। ਉਹ ਸਾਨੂੰ ਕਹਿਣ ਵੀ ਇਹ ਬੀਜੇਪੀ ਵਾਲੇ ਆ, ਇਹ ਹਾਸੋਹੀਣੀ ਗੱਲ ਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ। ਕਹਿ ਰਹੇ ਨੇ ਕਿ ਕਿਸਾਨਾਂ ਦੇ ਵਿੱਚ ਏਕਾ ਨਹੀਂ ਸੀ, ਇਸ ਕਰਕੇ ਜਿਹੜੀ ਸਰਕਾਰ ਹੈ ਉਹਨੇ ਕਿਸਾਨ ਦੇ ਗਲੇ ਨੂੰ ਹੱਥ ਪਾਇਆ ਹੈਗਾ। ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਸਾਡੇ ਨਾਲ ਕਿਸਾਨ ਆਗੂ ਅਮਰਜੀਤ ਸਿੰਘ ਮੋੜੀ ਜੁੜੇ ਹੋਏ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕਿਸਾਨ ਅੰਦੋਲਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਸੀ ਉਹਦੇ ਬਾਰੇ। ਪੁਲਿਸ ਦਾ ਕ੍ਰੈਕਡਾਊਨ ਹੋਇਆ ਲਗਾਤਾਰ, ਅਸੀਂ ਉੱਥੋਂ ਗਰਾਊਂਡ ਰਿਪੋਰਟਾਂ ਵੀ ਕੀਤੀਆਂ ਨੇ ਤੇ ਕਿਸਾਨਾਂ ਨਾਲ ਜੋ ਕੁਝ ਹੋਇਆਗਾ ਉਹ ਵੀ ਸਾਰੀਆਂ ਰਿਪੋਰਟਿੰਗ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਨੇ। ਅਮਰਜੀਤ ਜੀ, ਸਭ ਤੋਂ ਪਹਿਲਾ ਸਵਾਲ ਤਾਂ ਇਹ ਕਿ ਜੋ ਕੁਝ ਵਾਪਰਿਆਗਾ ਪਿਛਲੇ 3-4 ਦਿਨਾਂ ਅੰਦਰ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਕੁਝ ਵੀ ਪੰਜਾਬ ਪੁਲਿਸ ਨੇ ਕੀਤਾ ਹੈਗਾ, ਜਿਹਦੇ 'ਚ ਮੋਰਚੇ ਤੇ ਜਿਹੜੀ ਤੋੜ ਭੰਨ ਹੋ ਗਈ ਜਾਂ ਫਿਰ ਹੋਰ ਚੀਜ਼ਾਂ ਹੋ ਗਈਆਂ, ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜਿਹੜਾ ਵੀ ਇੱਥੇ ਹੋਇਆ, ਸਰਕਾਰ ਨੇ ਧੱਕਾ ਕੀਤਾ ਆ। ਪੰਜਾਬ ਸਰਕਾਰ ਨੂੰ ਅੰਦਾਜ਼ਾ ਨਹੀਂ ਹੈਗਾ ਉਹਨਾਂ ਨੇ ਕਿੰਨਾ ਬੜਾ ਇਹ ਸਟੈਂਡ ਲਿਆ ਆ। ਪਰ ਇਹਨਾਂ ਦਾ ਜਿਹੜਾ ਉਹਨਾਂ ਦੀ ਮਨ ਦੀ ਜਿਹੜੀ ਹੈਗੀ ਆ ਵੀ ਆਪਾਂ ਕਿਹਦੇ ਕਿਸਾਨਾਂ ਦੇ ਨਾਲ ਆ, ਕਿ ਇੰਡਸਟਰੀਅਲ ਦੇ ਨਾਲ ਆ, ਕਾਰਪੋਰੇਟ ਘਰਾਣਿਆਂ ਦੇ ਨਾਲ ਆ। ਉਹਨਾਂ ਨੇ ਜਿਹੜਾ ਇਹ ਹਿਟਲਰ ਰਵੱਈਆ ਅਪਣਾਇਆ ਆ, ਸਰਕਾਰ ਨੇ ਸੋਚਿਆ ਵੀ ਅਸੀਂ ਵਾਹ-ਵਾਹੀ ਲੁੱਟ ਲਾਂਗੇ। ਲੇਕਿਨ ਇਹ ਬਹੁਤ ਬੜਾ ਸੈਂਟਰ ਦੇ ਨਾਲ, ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਆਪਣਾ ਭਗਵੰਤ ਮਾਨ ਨੇ ਕੀਤਾ ਹੈ ਆਪਣੀ ਸਰਕਾਰ ਬਚਾਉਣ ਵਾਸਤੇ, ਸੈਂਟਰ ਦੇ ਦਬਾਅ ਦੇ ਹੇਠ ਆ ਕੇ। ਤੇ ਲੇਕਿਨ ਇਹ ਸਰਕਾਰ ਨੂੰ ਬਹੁਤ ਮਹਿੰਗਾ ਪਏਗਾ। ਕਿਸਾਨ ਹੋਰ ਇਕਜੁੱਟ ਹੋਏਗਾ ਔਰ ਆਪਣੇ ਇਸ ਅੰਦੋਲਨ ਸਮਾਪਤ ਨਹੀਂ ਕਰ ਸਕਦੇ। ਸਾਡਾ ਜਿਹੜਾ ਅੰਦੋਲਨ ਲੜਨ ਦਾ ਢੰਗ ਤਰੀਕਾ ਆ, ਉਹ ਅਸੀਂ ਹੋਰ ਮਜ਼ਬੂਤੀ ਨਾਲ ਆਪਣੇ ਲੋਕਾਂ ਨੂੰ ਲਾਭਬੰਦ ਕਰਾਂਗੇ। ਇਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਵੀ ਅਸੀਂ ਕੀ ਕੀਤਾ ਹੈ, ਇਹਦੇ ਰਿਜ਼ਲਟ ਕੀ ਹੋਣਗੇ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪਤਾ ਲੱਗੂਗਾ ਇਸ ਗੱਲ ਦਾ। ਲੇਕਿਨ ਇਹਨਾਂ ਦੀ ਜਿਹੜੀ ਇੱਛਾ ਸ਼ਕਤੀ ਆ ਵੀ ਇਹ ਕਿਸਾਨੀ ਨਾਲ ਜਿਹੜੇ ਝੂਠੇ ਵਾਅਦੇ ਕਰਦੇ ਸੀ, ਜਿਹੜੀ ਇਹ ਸਰਕਾਰ ਹੈ ਉਹਨੂੰ ਸੋਚਣਾ ਚਾਹੀਦਾ ਵੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ, ਕਿਸਾਨ ਅੰਦੋਲਨ ਦੀ ਬਦੌਲਤ ਸਰਕਾਰ ਬਣੀ ਸੀ। ਉਹਨੂੰ ਸਿਰੇ ਤਾਂ ਕੀ ਦੇਣਾ ਸੀ, ਉਹਨਾਂ ਦੇ ਨਾਲ ਖੜਨਾ ਤਾਂ ਕੀ ਸੀ। ਲੇਕਿਨ ਸਿਰਫ ਲੁਧਿਆਣੇ ਦੀ ਚੋਣ ਜਿੱਤਣ ਵਾਸਤੇ ਵਪਾਰੀ ਭਾਈਚਾਰੇ ਕੋਈ ਦਿੱਕਤ ਨਹੀਂ, ਵਪਾਰੀ ਭਾਈਚਾਰੇ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਆ। ਇਹਦੇ ਵੀ ਸਾਰੇ ਵਰਗਾਂ ਨੂੰ ਮਜ਼ਬੂਤ ਕਰਨਾ ਚਾਹੀਦਾ। ਪਰ ਇੱਕ ਬੜਾ ਹਿੱਸਾ ਆ ਕਿਸਾਨੀ ਦਾ 13 ਮਹੀਨਿਆਂ ਤੋਂ ਆਪਾਂ ਡਟੇ ਹੋਏ ਆ। ਕੋਈ ਸਾਡੇ ਉੱਤੇ ਇਹੋ ਜਿਹੀ ਕਾਰਵਾਈ ਕਰਨ ਦਾ 100 ਵਾਰ ਸੋਚਣਾ ਚਾਹੀਦਾ ਸੀ। ਲੇਕਿਨ ਪੰਜਾਬ ਦੇ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਜਿਹੜਾ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਇਹਨੂੰ ਖਾਮਿਆਜ਼ਾ ਭੁਗਤਣਾ ਪਏਗਾ। ਅੱਛਾ ਅਮਰਜੀਤ ਜੀ, ਜੇ ਮੈਂ ਥੋੜਾ ਤੁਹਾਡੇ ਤੋਂ ਇਸ ਗੱਲ ਬਾਰੇ ਪੁੱਛਣਾ ਚਾਹਾਂ ਕਿ ਕਿੰਨੇ ਜਿਹੜੇ ਆਗੂ ਨੇ ਹਜੇ ਅਰੈਸਟ 'ਚ ਹੈਗੇ ਆ, ਪੰਜਾਬ ਪੁਲਿਸ ਦੀ ਅਰੈਸਟ 'ਚ ਹੈਗੇ ਆ, ਜਾਂ ਕਿੰਨੇ ਕਿਸਾਨ ਨੇ ਜਿਹੜੇ ਹਜੇ ਤੱਕ ਜਿਨ੍ਹਾਂ ਦਾ ਪਤਾ ਨਹੀਂ ਲੱਗ ਪਾਇਆ ਹੈਗਾ ਜਾਂ ਫਿਰ ਪੁਲਿਸ ਅਰੈਸਟ 'ਚ ਹੈਗੇ ਆ? ਥੋੜਾ ਉਹ ਡੇਟਾ ਤੁਸੀਂ ਸ਼ੇਅਰ ਕਰਿਓ ਜੀ। ਦੇਖੋ, ਤਕਰੀਬਨ ਮੀਟਿੰਗ ਦੇ ਵਿੱਚ ਜਿੰਨੇ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਸੀ, ਤਕਰੀਬਨ ਸਾਰੇ ਹੀ ਗ੍ਰਿਫਤਾਰ ਕੀਤੇ ਹੋਏ ਨੇ। ਮੈਂ ਉਸ ਦਿਨ ਜਦ ਮੀਟਿੰਗ ਤੋਂ ਬਾਹਰ ਨਿਕਲਿਆ, ਮੈਂ ਥੋੜਾ ਮੈਡੀਸਨ ਲੈਣ ਵਾਸਤੇ ਚਲਿਆ ਗਿਆ ਤੇ ਇਹ ਸਾਥੀ ਮੇਰੇ ਤੋਂ ਪਹਿਲਾਂ ਅਰੈਸਟ ਹੋ ਗਏ। ਤਕਰੀਬਨ ਸਾਰੇ ਸਾਥੀ ਲੀਡਰ ਸਾਹਿਬਾਨ ਮੀਟਿੰਗ ਵਾਲੇ ਅਰੈਸਟ ਨੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਮੋਹਾਲੀ ਦੇ ਉਹਨਾਂ ਨੇ ਕਿਸਾਨ ਉੱਥੇ ਵਿਰੋਧ ਕਰਿਆ ਜਦ ਡੱਲੇਵਾਲ ਸਾਹਿਬ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ। ਤੇ ਸੈਂਕੜਿਆਂ ਤੋਂ ਵੱਧ ਇਹਨਾਂ ਨੇ ਸ਼ੰਭੂ ਬਾਰਡਰ ਤੋਂ ਗ੍ਰਿਫਤਾਰੀ ਕੀਤੀ ਤੇ ਸੈਂਕੜਿਆਂ ਦੀ ਗਿਣਤੀ ਖਨੌਰੀ ਬਾਰਡਰ ਤੇ ਆ। ਉਹ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੈ। ਸੈਂਕੜਾਂ ਕਿਸਾਨ ਜੇਲ੍ਹ ਦੇ ਵਿੱਚ ਨੇ, ਲੇਕਿਨ ਸਰਕਾਰ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ, ਕਿਸੇ ਤਰ੍ਹਾਂ ਦਾ ਵੀ ਆਪਣਾ ਕੋਈ ਰਵੱਈਆ ਸਪਸ਼ਟ ਨਹੀਂ ਕਰ ਰਹੀ। ਅੱਛਾ, ਤੇ ਦੂਜੀ ਗੱਲ ਇਹ, ਤੁਹਾਡੀ ਮਤਲਬ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਹੋਵੇ ਕਿ ਤੁਸੀਂ ਕਿਵੇਂ ਕਰੋਗੇ, ਫਿਰ ਆਗੂਆਂ ਨੂੰ ਛੱਡੋਗੇ ਜਾਂ ਫਿਰ ਏਦਾਂ ਹੀ ਡਿਟੈਂਸ਼ਨ 'ਚ ਰੱਖੋਗੇ? ਕੀ ਧਾਰਾਵਾਂ ਲਾਈਆਂ ਨੇ? ਇਹਦੇ ਬਾਰੇ ਕੁਛ ਮਾੜਾ ਮੋਟੀ ਜਾਣਕਾਰੀ ਕੋਈ? ਧਾਰਾਵਾਂ ਤਾਂ ਉਹਨਾਂ ਕੋਲ BNS ਦੇ 126 ਤੇ 170 ਦੇ ਕੁਝ ਇਹੋ ਜਿਹੀ ਧਾਰਾਵਾਂ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਹੈ। ਸਾਡੀ ਜਿਹੜੀ ਮੀਟਿੰਗ ਹੋਊਗੀ ਉਹ ਅੱਜ ਲੀਡਰ ਸਾਹਿਬਾਨ, ਸੀਨੀਅਰ ਆਗੂ ਜਿਹੜੇ ਜੇਲ੍ਹ ਦੇ ਵਿੱਚ ਸਾਡੇ ਸਾਥੀ ਸੀਨੀਅਰ ਆਗੂ ਉਹਨਾਂ ਦੇ ਨਾਲ ਮਿਲ ਕੇ ਆਏ ਨੇ ਤੇ ਹੁਣ ਅਗਲੀ ਰਣਨੀਤੀ ਜਿਹੜੀ ਹੈ ਬੈਠ ਕੇ ਉਹ ਬਣਾਈ ਜਾਏਗੀ ਕੱਲ੍ਹ ਤੇ ਪਰਸੋਂ ਨੂੰ। ਉਸ ਤੋਂ ਬਾਅਦ ਫਿਰ ਫੈਸਲੇ ਲਏ ਜਾਣਗੇ ਵੀ ਕਿਸ ਤਰ੍ਹਾਂ ਆਪਣੇ ਅੰਦੋਲਨ ਨੂੰ ਔਰ ਆਪਣੇ ਸਾਥੀਆਂ ਨੂੰ ਕਿਵੇਂ ਰਿਹਾ ਕਰਾਉਣਾ। ਅੱਛਾ, ਤੇ ਜਿਹੜਾ ਜੇਲ੍ਹ 'ਚ ਅੱਜ ਮਿਲ ਕੇ ਆਏ ਸੀਗੇ, ਕੀ ਕਹਿ ਰਹੇ ਸੀਗੇ? ਕੀ ਆਪਣੇ ਜਿਹੜੇ ਕਿਸਾਨ ਆਗੂ ਹੈਗੇ ਆ ਤੇ ਕਿਸਾਨ ਹੈਗੇ ਆ ਉਹ ਚੜ੍ਹਦੀ ਕਲਾ 'ਚ ਨੇ? ਕੀ ਉਹਨਾਂ ਨੇ ਉਹ ਮਾੜਾ ਮੋਟਾ ਦੱਸਿਆ ਕਿ ਉਸ ਦਿਨ ਕੀ ਵਾਪਰਿਆ ਕੁਛ?
ਦੇਖੋ ਉਸ ਦਿਨ ਤਕਰੀਬਨ ਵੈਸੇ ਤਾਂ ਆਪਣੇ ਮੀਡੀਆ ਦੇ ਰਾਹੀਂ ਵੀਡੀਓਜ਼ ਦੇ ਰਾਹੀਂ ਸਾਰਾ ਕੁਝ ਦੇਖਿਆ ਹੀ ਆ। ਉਹਦੇ ਵਿੱਚ ਕੋਈ ਦੱਸਣ ਦੀ ਬਹੁਤੀ ਗੱਲ ਨਹੀਂ, ਪਰ ਕੁਝ ਸਾਥੀ ਜਿਹੜੇ ਸਾਡੇ ਆਪਣਾ ਅੰਦਰ ਨੇ, ਉਹ ਸਾਰੇ ਸਾਥੀ ਚੜ੍ਹਦੀ ਕਲਾ ਦੇ ਵਿੱਚ ਨੇ। ਉਸ ਦਿਨ ਮਿਲ ਕੇ ਵੀ ਆਏ ਸੀ ਅਗਲੇ ਦਿਨ ਹੀ। ਮੰਨ ਹੂੰ, ਹੂੰ। ਲਓ 20 ਤਰੀਕ ਨੂੰ ਵੀ ਅਸੀਂ ਕੱਪੜੇ-ਕੁੱਪੜੇ ਦੇ ਕੇ ਆਏ ਹਾਂ, ਉੱਥੇ ਸਾਥੀਆਂ ਨੂੰ ਮਿਲ ਕੇ ਆਏ ਹਾਂ, ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ। ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੇ ਮਨ ਦੇ ਵਿੱਚ ਘਬਰਾਹਟ ਨਹੀਂ, ਉਹ ਮਾਣ ਮਹਿਸੂਸ ਕਰਦੇ ਆ ਵੀ ਸਾਨੂੰ ਹੂੰ। ਗ੍ਰਿਫਤਾਰ ਕਰਿਆ ਸਰਕਾਰ ਨੇ, ਅਸੀਂ ਸਰਕਾਰ ਦੇ ਨਾਲ ਲੜਦੇ ਹੋਏ ਗ੍ਰਿਫਤਾਰ ਹੋਏ ਹਾਂ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਹੁਣ ਗੱਲ ਅਗਲੀ ਰਣਨੀਤੀ ਤੇ ਹੈ। ਉਹ ਰਣਨੀਤੀ ਕਿਹੋ ਜਿਹੀ ਹੋਊਗੀ? ਹਾਂ, ਸਾਡੇ ਸਾਥੀ ਨੂੰ ਸੰਭੂ ਬਾਰਡਰ ਤੇ ਬਲਵੰਤ ਸਿੰਘ ਬਹਿਰਾਮਕੇ ਨੂੰ ਜ਼ਰੂਰ ਉੱਥੇ ਉਹਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਹੈ ਪੁਲਿਸ ਨੇ। ਉਹਨਾਂ ਦੇ ਕਾਫੀ ਲਾਠੀਚਾਰਜ ਵੀ ਕੀਤਾ, ਉਹਨਾਂ ਦੇ ਸਾਥੀਆਂ ਦੇ ਵੀ, ਉਹਨਾਂ ਦੇ ਉੱਤੇ ਵੀ। ਉਹ ਬਹੁਤ ਮੰਦਭਾਗੀ ਘਟਨਾ ਸਰਕਾਰ ਨੇ ਕੀਤੀ ਹੈ। ਯਾਨੀ ਕਿ ਜਿੰਨਾ ਕੁ ਉੱਥੋਂ ਟਰੈਲੀਆਂ ਚੋਰੀ ਕਰਾਈ, ਜਿਹਨਾਂ ਲੋਕਾਂ ਨੂੰ ਟਰੈਕਟਰ ਉੱਥੇ ਟਰੈਲੀਆਂ ਸਾਈਡ ਕਰਨ ਵਾਸਤੇ ਬੁਲਾਇਆ ਗਿਆ, ਉਹਨੂੰ ਲੋਕਾਂ ਨੂੰ ਗਿਫਟ ਦੇ ਤੌਰ ਤੇ ਟਰੈਲੀਆਂ ਦਿੱਤੀਆਂ ਗਈਆਂ। ਠੀਕ ਹੈ, ਉੱਥੇ ਲੋਕਲ ਪਿੰਡਾਂ ਦੇ ਲੋਕਾਂ ਨੇ ਦੱਸਿਆ ਵੀ ਇਹਨਾਂ ਨੇ ਲੋਕਾਂ ਨੇ ਚੋਰੀ ਕੀਤੀ ਹੈ, ਤੇ ਉਹ ਪਕੜੇ ਵੀ ਗਏ ਨੇ। ਉਹਦੇ ਵਿੱਚ ਬੜੇ ਬੜੇ ਲੀਡਰਾਂ ਦਾ ਵੀ ਨਾਂ ਆ ਰਿਹਾ ਹੈ, ਕਿਉਂਕਿ ਸਾਰੇ ਹੀ ਸ਼ਾਮਲ ਨੇ ਉਸਦੇ ਵਿੱਚ। ਉਹ ਤੁਹਾਡਾ ਇਲਾਕਾ ਪੈਂਦਾ ਜੀ, ਗੁਰਲਾਲ ਘਨੌਰ ਦਾ ਨਾਂ ਵੀ ਆ ਰਿਹਾ ਹੈਗਾ। ਇਹ ਸਾਰਾ ਜਿਹੜਾ ਏਰੀਆ ਹੈਗਾ ਜਿਹਨੂੰ ਪੁਆਧੀ ਏਰੀਆ ਕਹਿੰਦੇ ਆ, ਅਮਰਜੀਤ ਜੀ ਤੁਹਾਡੇ ਏਰੀਏ ਦਾ ਹੀ ਸਾਰਾ, ਇਹ ਸਾਰੇ ਪਿੰਡ ਨੇ ਉੱਥੇ। ਉੱਥੇ ਬੜੀ ਮਤਲਬ ਪਿੰਡਾਂ 'ਚ ਅਸੀਂ ਦੇਖ ਰਹੇ ਹਾਂ ਬਹੁਤ ਬੇਚੈਨੀ ਹੈ ਕਿਸਾਨਾਂ 'ਚ, ਤੇ ਕਿਸਾਨ ਲਗਾਤਾਰ ਲੀਡਰਾਂ ਦੇ ਨਾਂ ਵੀ ਲੈ ਰਹੇ ਨੇ, ਪੁਲਿਸ ਵਾਲਿਆਂ ਦੇ ਨਾਂ ਵੀ ਲੈ ਰਹੇ ਨੇ, ਤੇ ਜਿਹੜੇ ਇਲੀਗਲ ਮਾਈਨਿੰਗ ਵਗੈਰਾ ਰੇਤੇ ਬਜਰੀ ਦਾ ਕੰਮ ਕਰਨ ਵਾਲੇ ਲੋਕਾਂ ਦਾ ਨਾਂ ਵੀ ਆ ਰਿਹਾ ਹੈਗਾ ਜੀ, ਕ੍ਰਿਮੀਨਲ ਬੈਕਗਰਾਊਂਡ ਦੇ ਬੰਦਿਆਂ ਦਾ ਨਾਂ ਵੀ ਆ ਰਿਹਾ ਹੈਗਾ। ਦੇਖੋ, ਕੋਈ ਵੀ ਕਿਸਾਨ ਆਪਣੇ ਅੰਦੋਲਨ ਦੇ ਖਿਲਾਫ ਕਿਸੇ ਤਰ੍ਹਾਂ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਹਨਾਂ ਨੇ, ਬਿਲਕੁਲ। ਬੀਜੇਪੀ ਨੇ ਜਦ ਵੀ 2020 ਦੇ ਅੰਦੋਲਨ ਤੋਂ ਪਹਿਲਾਂ ਜਿਹੜੇ ਟਰੈਕਟਰ ਮਾਰਚ ਕੱਢੇ ਸੀ, ਉਹ ਸਾਰੇ ਮਾਈਨਿੰਗ ਵਾਲਿਆਂ ਦੇ ਸੀ, ਠੇਕੇਦਾਰਾਂ ਦੇ ਸੀ, ਵਪਾਰੀ ਲੋਕਾਂ ਦੇ ਸਨ, ਜਿਹੜੇ ਸਰਕਾਰ ਦੇ ਕਿਤੇ ਨਾ ਕਿਤੇ ਉਹਨਾਂ ਦੇ ਉਸਦੇ ਵਿੱਚ ਆਉਂਦੇ ਆ ਪ੍ਰਭਾਵ ਦੇ ਵਿੱਚ, ਜਾਂ ਉਹ 2 ਨੰਬਰ ਤੇ ਕੰਮ ਕਰਨ ਵਾਲੇ ਲੋਕ ਨੇ। ਇਸੇ ਤਰ੍ਹਾਂ ਘੱਗਰ ਨਦੀ ਨਜ਼ਦੀਕ ਹੋਣ ਕਰਕੇ ਇੱਥੇ ਮਾਈਨਿੰਗ ਦਾ ਕੰਮ ਬੜੇ ਜ਼ੋਰ ਤੇ, ਜਿਹੜਾ ਸਰਕਾਰ ਦੀ ਮਿਲੀ ਭਗਤ ਤੋਂ ਬਿਨਾਂ ਨਹੀਂ ਚੱਲਦਾ। ਉਸਦੇ ਵਿੱਚ ਜਿਹੜਾ ਲੋਕਾਂ ਦੀ ਸਮੂਲੀਅਤ ਆ, ਉਸ ਕਾਰੋਬਾਰ ਦੇ ਵਿੱਚ ਜਿਹਨਾਂ ਲੋਕਾਂ ਦੀ ਸਮੂਲੀਅਤ ਆ, ਉਹਨਾਂ ਲੋਕਾਂ ਦੇ ਟਰੈਕਟਰ ਸੀ, ਉਹ ਨਾ ਕਿਸੇ ਕਿਸਾਨ ਦੇ ਸੀ, ਨਾ ਸਾਡੇ ਇਲਾਕੇ ਦੇ ਸੀ। ਪਵਾਦ ਇਲਾਕੇ ਦੇ ਅੰਦਰ ਜਿੰਨੀ ਸੇਵਾ ਕੀਤੀ ਆ, ਜਿੰਨਾ ਸੇਵਾ ਕਰਨ ਦਾ ਮੌਕਾ ਮਿਲਿਆ, ਜਿੰਨਾ ਤਸ਼ੱਦਦ ਕੱਟਿਆ, ਸਾਰਾ ਕੁਛ ਉੱਥੇ ਆਪਣੀ ਫਸਲਾਂ, ਚਾਹੇ ਉੱਥੇ ਰਸਤਿਆਂ ਦੀ ਦਿੱਕਤ ਆ, ਲੇਕਿਨ ਫਿਰ ਵੀ ਸਰਕਾਰ ਨੇ ਪੂਰਾ ਜ਼ੋਰ ਲਾਇਆ, ਸਰਪੰਚਾਂ ਨਾਲ ਮੀਟਿੰਗਾਂ ਕਰੀਆਂ। ਲੇਕਿਨ ਜਦ ਲੋਕਾਂ ਨੂੰ, ਕੁਝ ਲੋਕਾਂ ਦਾ ਜਦ ਪਤਾ ਵੀ ਲੱਗਿਆ, ਕੁਝ ਸਰਪੰਚਾਂ ਦੇ ਟਰੈਕਟਰ ਆਏ ਵੀ ਉੱਥੇ ਇਕੱਠ ਕਰਨਾ ਆ, ਉਹ ਮੌਕੇ ਤੋਂ ਟਰੈਕਟਰ ਲੈ ਕੇ ਵੀ ਚਲੇ ਗਏ ਵੀ ਅਸੀਂ ਅੰਦੋਲਨ ਦੇ ਖਿਲਾਫ ਕਿਸੇ ਤਰ੍ਹਾਂ ਦੀ ਵੀ ਆਪਾਂ ਸਹਿਯੋਗ ਨਹੀਂ ਕਰਦੇ। ਲੇਕਿਨ ਉਹ ਜਿਹੜੇ ਕਾਰੋਬਾਰੀ ਲੋਕ ਆ, 2 ਨੰਬਰ ਦਾ ਕੰਮ ਕਰਨ ਵਾਲੇ ਲੋਕ ਆ, ਉਹਨਾਂ ਲੋਕਾਂ ਦੀ ਤੁਹਾਨੂੰ ਪਤਾ ਹੀ ਹੈ, ਸਰਕਾਰ ਪੂਰੀ ਐਨ ਮੰਨੀ ਆ, ਕਹਿੰਦੀ ਆ ਵੀ ਅਸੀਂ ਤਾਂ ਕੀਤਾ ਆ, ਅਸੀਂ ਬਾਰਡਰ ਖੋਲੇ ਆ, ਧੱਕਾ ਜ਼ਬਰ ਕੀਤਾ ਆ। ਉਹਦੇ ਵਿੱਚ ਫਿਰ ਸਰਕਾਰ ਕਿਤੇ ਵੀ ਨਹੀਂ ਆਪਾਂ ਕਰ ਸਕਦੇ। ਸਰਕਾਰ ਦੇ ਚਾਹੇ MLA ਆ, ਚਾਹੇ ਸਰਕਾਰ ਦਾ ਪ੍ਰਸ਼ਾਸਨ ਆ, ਚਾਹੇ ਕੋਈ ਹੋਰ ਘਨੌਰ ਦਾ MLA ਆ, ਉਹ ਸਾਰਿਆਂ ਦੀ ਉੱਥੇ ਸਮੂਲੀਅਤ ਆ। ਉਹਨਾਂ ਲੋਕਾਂ ਨੇ ਮਿਲ ਕੇ ਆਪਣੇ ਕੈਡਰ ਦਾ ਵੀ ਦੁਰਵਰਤੋਂ ਕਰੀ ਆ। ਉਹਨਾਂ ਨੇ ਜਿਹੜੇ ਉਹ ਆਪਣੇ ਪ੍ਰੈਸ਼ਰ ਦੇ ਵਿੱਚ ਜਾਂ ਪ੍ਰਭਾਵ ਦੇ ਵਿੱਚ ਲੈ ਕੇ ਲੋਕਾਂ ਨੂੰ, ਉਹਨਾਂ ਨੇ ਹਰ ਤਰ੍ਹਾਂ ਦਾ ਕੋਸ਼ਿਸ਼ ਕੀਤੀ ਆ, ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਵੀ ਕੀਤੀ ਆ। ਲੇਕਿਨ ਫਿਰ ਵੀ ਆਪਣੇ ਪਵਾਦ ਦੇ ਏਰੀਏ ਦੇ ਲੋਕਾਂ ਨੇ, ਜਿਹੜਾ ਕਿਸਾਨ ਨੇ ਕਿਤੇ ਵੀ ਅੰਦੋਲਨ ਦੇ ਖਿਲਾਫ ਇੱਕ ਆਵਾਜ਼ ਵੀ ਨਹੀਂ ਰੱਖੀ। ਲੋਕ ਬੜੇ ਰੋਏ ਵੀ ਨੇ ਵੀ ਬਾਰਡਰ ਖੁੱਲ ਗਿਆ, ਪਰ ਕਿਸਾਨਾਂ ਨਾਲ ਧੱਕਾ ਹੋਇਆ। ਸਰਕਾਰ ਨੂੰ ਮੰਗਾਂ ਮੰਨਣੀਆਂ ਚਾਹੀਦੀਆਂ ਸੀ, ਠੀਕ ਆ, ਰਸਤਾ ਖੁੱਲ ਗਿਆ, ਪਰ ਸਾਡੇ ਦਿਲ ਖੁਸ਼ੀ ਕੋਈ ਨਾ ਵੀ ਤੁਸੀਂ ਵੀਡੀਓ ਦੇ ਰਾਹੀਂ ਲੋਕਾਂ ਦੇ ਵਿਊ ਦੇਖੇ ਨੇ। ਬਿਲਕੁਲ। ਤੇ ਅਮਰਜੀਤ ਜੀ, ਜੇ ਅਗਲੀ ਗੱਲ ਕਰਨੀ ਹੋਵੇ ਕਿ ਲੋਕ ਇਹ ਵੀ ਕਹਿ ਰਹੇ ਨੇ ਕਿ ਕਿਸਾਨਾਂ ਦੇ ਵਿੱਚ ਏਕਾ ਨਹੀਂ ਸੀ, ਇਸ ਕਰਕੇ ਜਿਹੜੀ ਸਰਕਾਰ ਹੈ ਉਹਨੇ ਕਿਸਾਨ ਦੇ ਗਲੇ ਨੂੰ ਹੱਥ ਪਾਇਆ ਹੈਗਾ। ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਨੀ ਗੱਲ ਹੁੰਦੀ, ਠੀਕ ਹੈ, ਏਕੇ ਵਾਲੀ ਗੱਲ ਕੋਈ ਆਪਾਂ ਉਹ ਨਹੀਂ ਕਰ ਸਕਦੇ, ਹੂੰ, ਵੀ ਇਸ ਤੋਂ ਭੱਜ ਨਹੀਂ ਸਕਦੇ। ਬਿਲਕੁਲ ਕਿਸਾਨਾਂ ਦਾ ਸਾਰੇ ਜਥੇਬੰਦੀਆਂ ਦਾ ਏਕਾ ਨਹੀਂ ਸੀ, ਲੇਕਿਨ ਹੂੰ, ਏਕੇ ਦੇ ਠੀਕ ਹੈ, ਮੌਕੇ ਦੀ ਨਜ਼ਾਕਤ ਦੇ ਮੁਤਾਬਕ ਜਿਹੜਾ ਅੰਦੋਲਨ ਸੀ, ਸਰਕਾਰ ਨੇ ਬੜੇ ਪ੍ਰਬੰਧ ਕੀਤੇ ਹੋਏ ਸੀ। ਹਰਿਆਣਾ ਸਰਕਾਰ ਨੇ, BJP ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਉਹਨਾਂ ਦਾ ਪਹਿਲਾਂ ਵੀ ਸਹਿਯੋਗ ਕੀਤਾ ਆ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਗੋਲੀ ਚੱਲੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ।
ਉਲਟੇ ਮੁਕੱਦਮੇ ਕਿਸਾਨਾਂ ਦੇ ਦਰਦ ਪੰਜਾਬ ਸਰਕਾਰ ਨੇ ਕਰੇ। ਇਹ ਸਰਕਾਰਾਂ ਦੀ ਮਿਲੀ ਭਗਤ ਦਾ ਵੱਡਾ ਕਾਰਨ ਨਹੀਂ, ਪਬਲਿਕ ਦਾ ਰੋਹ ਦਾ ਕੋਈ ਘਾਟਾ ਨਹੀਂ ਸੀ। 85,000 ਲੋਕ ਉੱਥੇ 13 ਫਰਵਰੀ ਨੂੰ ਵੀ ਸੀ, 21 ਫਰਵਰੀ ਨੂੰ ਵੀ ਸੀਗੇ, ਲੇਕਿਨ ਸਰਕਾਰ ਨੇ ਵੱਡੇ ਯਤਨ ਕਰਕੇ ਉੱਥੇ ਰੋਕਾਂ ਲਾ ਕੇ ਲੈਂਟਰ ਜਿਹੜੇ 2-2 ਦਿਨ ਦੇ ਵਿੱਚ ਸਰਕਾਰ ਕੋਲ ਨਹੀਂ ਖੁੱਲੇ ਰਸਤੇ, ਤਾਂ ਕਿਸਾਨ ਉਹਨਾਂ ਨੂੰ ਟਰੈਕਟਰਾਂ ਦੇ ਨਾਲ ਨਹੀਂ ਖੋਲ ਸਕਦੇ ਸੀ। ਸਰਕਾਰਾਂ ਕਿਸਾਨਾਂ ਦੀ ਕੁਰਬਾਨੀ ਦਾ, ਕਿਸਾਨਾਂ ਦੇ ਜਜ਼ਬੇ ਦਾ, ਕਿਸਾਨਾਂ ਦੀ ਆਮਦ ਦਾ ਕੋਈ ਘਾਟਾ ਸੀ ਨਹੀਂ। ਬੜੇ ਜਿਹੜੀ ਮੀਡੀਆ ਤੇ ਪਰਸੈਪਸ਼ਨਾਂ ਬਹੁਤ ਬਣਾਈਆਂ ਗਈਆਂ, ਜਿਹੜੇ ਕਿਸਾਨ ਵਿਰੋਧੀ ਲੋਕ ਸੀ, ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ। ਜਿਹੜੇ ਮੰਨ ਲਿਓ ਫੇਸਬੁੱਕ ਤੇ ਬੋਲਣ ਵਾਲੇ ਲੋਕ ਨੇ, ਉਹ ਆਪਣੇ ਆਪ ਨੂੰ ਪੰਜਾਬ ਦੇ ਦੇਸ਼ ਦੇ ਬਹੁਤ ਵੱਡੇ ਵਿਚਾਰਕ ਸਮਝਦੇ ਨੇ, ਪਰ ਉਹਨਾਂ ਨੇ ਵੀ ਇਸ ਅੰਦੋਲਨ ਨੂੰ ਫੈਲ ਕਰਨ ਦੇ ਵਿੱਚ, ਇਸ ਅੰਦੋਲਨ ਦੀ ਜਿੰਨੀ ਖਿਲਾਫਤ ਹੋ ਸਕੀ ਉਹਨਾਂ ਨੇ ਭੂਮਿਕਾ, ਜਿਹੜੀ ਵਿਗੁੱਤੀ ਮੀਡੀਆ ਸੀ, ਉਹਨੂੰ ਲੋਕਾਂ ਨੇ ਰੱਜ ਕੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੀ, ਲੇਕਿਨ ਸਾਰੇ ਚਾਰੇ ਫੈਲ ਹੋਏ। ਆਖਰਕਾਰ ਜਦ ਸਰਕਾਰ ਹੱਥ ਖੜੇ ਕਰ ਗਈ ਵੀ ਜਿਹੜੀਆਂ ਅਸੀਂ ਤੁਹਾਡੀਆਂ ਮੰਗਾਂ ਅਸੀਂ ਪੂਰੀ ਨਹੀਂ ਕਰ ਸਕਦੇ। ਮੰਗਾਂ ਕਿਹੜੀਆਂ ਨੇ? ਮੰਗਾਂ ਸਰਕਾਰ, ਚਾਹੇ ਸਟੇਟ ਦੀ ਸਰਕਾਰ ਹੈ, ਚਾਹੇ ਸੈਂਟਰ ਦੀ ਸਰਕਾਰ ਹੈ, ਜਦ ਕੋਈ ਬੰਦਾ ਇਲੈਕਸ਼ਨ ਲੜਦਾ ਆ, ਮੋਦੀ ਜੀ ਅੱਜ ਕਹਿੰਦੇ ਆ ਮੋਦੀ ਸਰਕਾਰ ਵੀ ਅਸੀਂ ਪੂਰੀ ਨਹੀਂ ਕਰ ਸਕਦੇ। ਠੀਕ ਹੈ ਭਾਈ, ਤੁਹਾਨੂੰ ਸੋਝੀ ਨਹੀਂ ਹੈਗੀ, ਤੁਸੀਂ ਸਾਨੂੰ ਦੱਸੋ ਕਿੱਦਾਂ ਅਸੀਂ ਕਰ ਸਕਦੇ ਹਾਂ। ਲੇਕਿਨ ਜਦ ਨਰਿੰਦਰ ਮੋਦੀ ਜੀ ਚੇਅਰਮੈਨ ਸੀ, ਉਹਨਾਂ ਨੇ CM ਆਪਣਾ ਪ੍ਰਧਾਨ ਮੰਤਰੀ ਜੀ ਨੂੰ, ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਦਿੱਤੀ ਵੀ MSP ਗਰੰਟੀ ਦਾ ਕਾਨੂੰਨ ਸਵਾਮੀਨਾਥਨ ਦੇ ਮੁਤਾਬਕ ਕਿਸਾਨਾਂ ਨੂੰ ਭਾਅ ਮਿਲਣੇ ਚਾਹੀਦੇ ਨੇ। ਕੀ ਜਦ ਮੋਦੀ ਜੀ ਦੀ ਉਹਨਾਂ ਨੂੰ ਸੋਝੀ ਘੱਟ ਸੀ, ਜਾਂ ਉਹਨਾਂ ਨੇ ਝੂਠ ਬੋਲਿਆ? ਇਹ ਆਪਣੀ ਸਥਿਤੀ ਸਪਸ਼ਟ ਕਰਨ। ਜਾਂ ਪੰਜਾਬ ਦੇ ਵਿੱਚ ਜਦ ਇਲੈਕਸ਼ਨ ਲੜਨ ਆਈ ਭਗਵੰਤ ਮਾਨ ਸਰਕਾਰ, ਇਹਨਾਂ ਨੇ ਕਿਹਾ ਵੀ ਅਸੀਂ ਮਿੰਟਾਂ ਸ਼ਾਮ ਤੱਕ ਅਸੀਂ MSP ਦੇ ਦਿਆਂਗੇ, ਜਾਂ ਇਹਨਾਂ ਨੂੰ ਪਤਾ ਨਹੀਂ ਸੀ MSP ਦੇ ਦਿਆਂਗੇ, ਹਾਂਜੀ, ਜਾਂ ਇਹ ਝੂਠ ਬੋਲੇ? ਇਹ ਆਪਣੀ ਨੀਤੀਆਂ ਸਪਸ਼ਟ ਕਰਨ। ਜੇ ਇਹਨਾਂ ਨੇ ਵਾਅਦੇ ਕੀਤੇ ਆ ਪੂਰੇ ਨਹੀਂ ਕਰੇ, 5-10 ਸਾਲ ਸਰਕਾਰਾਂ ਨੂੰ ਚਲਾਉਂਦਿਆਂ ਨੂੰ ਹੋ ਗਏ, ਇਹਨਾਂ ਦੇ ਵਾਅਦਿਆਂ ਦੇ ਮੁਤਾਬਕ ਅਸੀਂ ਇਹਨਾਂ ਨੂੰ ਗਿਆਪਨਾਂ ਦੇ ਰਾਹੀਂ, ਗੱਲਬਾਤਾਂ ਦੇ ਰਾਹੀਂ ਇਹਨਾਂ ਨੂੰ ਦੱਸਿਆ ਵੀ ਤੁਸੀਂ ਸਾਡੇ ਨਾਲ ਵਾਅਦੇ ਕਰੇ, ਲੇਕਿਨ ਇਹ ਆਪਣੇ ਵਾਅਦੇ ਤੋਂ ਮੁਕਰ ਗਏ। ਕਿਸਾਨ ਅੰਦੋਲਨ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ? ਇਸ ਕਰਕੇ ਇਹ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੇ। ਲੇਕਿਨ ਜਿਹੜੀ ਗੱਲ ਏਕਤਾ ਵਾਲੀ ਹੈ, ਕਿਤੇ ਨਾ ਕਿਤੇ ਉਸਕੇ ਵਿੱਚ ਕਹਿ ਸਕਦੇ ਹਾਂ, ਲੇਕਿਨ ਵੱਡੇ ਤੌਰ ਤੇ ਇਹ ਸਰਕਾਰਾਂ ਨੇ ਮਿਲ ਕੇ, ਕੁਝ ਸਰਕਾਰ ਪੱਖੀ ਲੋਕਾਂ ਨੇ ਮਿਲ ਕੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੀਤੀ, ਲੇਕਿਨ ਅੰਦੋਲਨ ਕਮਜ਼ੋਰ ਨਹੀਂ ਹੋਇਆ। ਇਸ ਸਰਕਾਰ ਨੇ ਧੱਕਾ ਤਸੱਦਦ ਕਰਿਆ, ਜਿਹੜਾ ਤਾਂ ਜ਼ਿੰਦਗੀ ਕਿਸਾਨ ਤੇ ਕਿਸਾਨੀ ਨਹੀਂ ਭੁੱਲੇਗੀ। ਤਾਂ ਹਮੇਸ਼ਾ ਆਪਣੇ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਵਚਨਬੱਧਤਾ ਤੇ ਮਜ਼ਬੂਤੀ ਨਾਲ ਲੜਾਂਗੇ। ਅੰਦੋਲਨ ਜਦ ਤੱਕ ਲੜਾਂਗੇ ਜਦ ਤੱਕ ਸਾਡੀਆਂ ਮੰਗਾਂ ਤੇ ਸਾਡੇ ਹੱਕ ਦੇ ਕਾਨੂੰਨ ਨਹੀਂ ਬਣ ਜਾਂਦੇ। ਦੇਖੋ ਤੁਸੀਂ VM ਸਿੰਘ ਜਿਹੜੇ ਕਿਸਾਨ ਆਗੂ ਹੈਗੇ, ਉਹਨਾਂ ਦਾ ਵੀ ਇੱਕ ਇੰਟਰਵਿਊ ਦੇਖਿਆ ਹੋਣਾ, PTC ਨਿਊਜ਼ ਨੇ ਕੀਤਾ ਸੀ। ਉਹਦੇ 'ਚ ਉਹ ਕਹਿ ਰਹੇ ਨੇ ਕਿ ਇਹ ਤਾਂ ਸਰਕਾਰ ਨਾਲ ਹੱਥ ਮਿਲਾ ਕੇ ਬੈਠੇ ਸੀਗੇ, ਇੱਥੇ ਕਿਸਾਨਾਂ ਦੀ ਮਿਲ ਭੁਗਤ ਨਾਲ ਬੈਠੇ ਸੀਗੇ, ਤੇ ਹੁਣ ਸਰਕਾਰ ਨੇ ਇਹਨਾਂ ਨੂੰ ਉਠਾਤਾ। ਇਹਦੇ 'ਚ ਗੱਲ ਕੀ ਹੈ? ਨਹੀਂ, ਉਹ ਸਪਸ਼ਟ ਕਰਨ ਵੀ ਕਿਹੜੀ ਸਰਕਾਰ ਨੇ ਬਿਠਾਇਆ, ਕਿਸ ਤਰ੍ਹਾਂ ਬਿਠਾਇਆ। ਜੇ ਸਾਨੂੰ 13 ਮਹੀਨੇ ਇੰਨੀ ਜੱਦੋਜਹਿਦ ਕੀਤੀ, ਕੁਰਬਾਨੀਆਂ ਕੀਤੀਆਂ, ਤਸੱਦਦ ਸਹਿਆ, ਨੌਜਵਾਨ ਬੱਚਿਆਂ ਨੂੰ ਸ਼ਹੀਦ ਕਰਾ ਲਿਆ, ਅਸੀਂ ਸਰਕਾਰ ਨਾਲ ਮਿਲ ਕੇ ਸ਼ਹੀਦ ਕਰਾਇਆ। ਅਸੀਂ ਇੰਨੇ 13 ਮਹੀਨੇ ਬੈਠੇ ਰਹੇ ਸਰਕਾਰ ਦੇ ਕਹਿਣ ਦੇ ਨਾਲ, ਤਾਂ ਅਸੀਂ ਫਿਰ ਬਹੁਤ ਵਾਰੀ ਸਰਕਾਰ ਨੇ ਕੋਲੀ ਪਤਲੀ ਗੱਲਾਂ ਤੇ ਸਾਨੂੰ ਕੰਟਰੈਕਟ ਫਾਰਮਿੰਗ ਤੇ ਜਾਂ ਹੋਰ ਕਮੇਟੀਆਂ ਬਣਾਉਣ ਵਾਸਤੇ ਸੁਪਰੀਮ ਕੋਰਟ ਦਾ ਸਹਾਰਾ ਲਿਆ। ਕਿ ਅੱਜ ਵੀ ਜੇ ਕੋਈ ਬੰਦਾ ਕਹਿੰਦਾ ਆ, ਕੋਈ ਲੀਡਰ ਕਹਿੰਦਾ ਆ, ਜਿਹੜੇ ਲੋਕ ਆਪ ਲੜਨ ਦੀ ਇੱਛਾ ਸ਼ਕਤੀ ਨਹੀਂ ਰੱਖਦੇ, ਆਪ ਕਾਲਾਂ ਦੇ ਦੇ ਕੇ ਭੱਜ ਗਏ, ਕਰੋਨੇ ਤੋਂ ਡਰ ਕੇ ਭੱਜ ਗਏ, ਮੰਨ ਲਿਓ ਉਹ ਕਿਸ ਤਰ੍ਹਾਂ, ਉਹ ਕੀ ਸੀ? ਜੇ 26 ਨਵੰਬਰ ਨੂੰ ਕਾਲ ਦਿੱਤੀ ਹੋਈ ਸੀ PM ਸਿੰਘ ਦੀ, ਉਹ ਵੀ ਸਰਕਾਰ ਤੋਂ ਡਰ ਕੇ ਉਹਨਾਂ ਨੇ ਵਾਪਸ ਲਈ ਸੀ। ਉਹ ਦੱਸਣ ਸਾਡਾ ਇਤਿਹਾਸ ਕੀ ਹੈ ਅੰਦੋਲਨ ਲੜਨ ਵਾਲਿਆਂ ਦਾ, ਉਹਨਾਂ ਦਾ ਇਤਿਹਾਸ ਕੀ ਹੈ। ਉਹਨਾਂ ਨੇ ਜਦ ਵੀ ਸਰਕਾਰ ਨਾਲ ਭੁਗਤਿਆ, ਜੇ ਅਸੀਂ ਕਹਿਣਾ ਨਹੀਂ ਚਾਹੁੰਦੇ, ਪਰ ਜੇ ਉਹਨਾਂ ਨੇ ਇਹ ਗੱਲਾਂ ਕਹੀਆਂ, ਉਹ ਆਪਣੇ ਮਨ ਦੇ ਵਿੱਚ ਹੱਥੀ ਮਾਰਨਾ, ਆਪਣੇ ਮੰਜੇ ਥੱਲੇ ਸੋਟੀ ਫੇਰਨ। ਅਸੀਂ ਲੜੇ ਹਾਂ, ਅਜੇ ਤਾਂ 13 ਮਹੀਨੇ ਵੀ ਲੜ ਰਹੇ ਹਾਂ, ਕੁਰਬਾਨੀਆਂ ਵੀ, ਨੌਜਵਾਨ ਬੱਚੇ ਸ਼ਹੀਦ ਕਰਾਏ ਆ, ਅੱਗੇ ਵੀ ਦੇਖਣਾ ਅਸੀਂ ਕਿਸ ਤਰ੍ਹਾਂ ਲੜਨਾ ਹੈ। ਉਹ ਵੀ ਦੱਸਾਂਗੇ ਵੀ ਤੁਹਾਨੂੰ ਸਾਰੇ ਹਿੰਦੁਸਤਾਨ ਦੇ ਲੀਡਰ ਸਾਹਿਬਾਨਾਂ ਨੂੰ BM ਸਿੰਘ ਕੋਲ ਵੀ ਗਏ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਸਰਕਾਰ ਦੇ ਲੜਨਾ ਨਹੀਂ ਚਾਹੁੰਦੇ, ਉਹ ਇਲੈਕਸ਼ਨ ਲੜ ਕੇ, ਪਰ ਰਾਜਨੀਤਿਕ ਇੱਛਾਵਾਂ ਵਾਲੇ ਲੋਕ ਉਹ ਕਦੇ ਵੀ ਲੜਦੇ। ਉਹ ਤਾਂ ਕਹਿੰਦੇ ਵੀ ਕੁਝ ਲੀਡਰਾਂ ਨੇ ਤੇ ਕਿਸਾਨਾਂ ਨੇ ਇਹ ਵੀ ਕਿਹਾ ਵਿਰੋਧ ਨਹੀਂ ਕਰਨਾ ਚਾਹੀਦਾ। ਕੋਈ ਕਹਿੰਦਾ MSP ਗਰੰਟੀ ਦਾ ਕਾਨੂੰਨ ਬਣਾਉਣਾ ਨਹੀਂ ਚਾਹੀਦਾ, ਜਦ ਕਿ BM ਸਿੰਘ ਤਾਂ ਕਹਿੰਦੇ ਸੀ MSP ਗਰੰਟੀ ਦਾ ਕਾਨੂੰਨ ਬਣਾਓ, 3 ਕਾਲੇ ਕਾਨੂੰਨਾਂ ਪਿੱਛੇ ਲੜਨ ਦੀ ਜ਼ਰੂਰਤ ਨਹੀਂ। ਅਸੀਂ ਉਹਨਾਂ ਦੀ ਮੰਗ ਉੱਤੇ ਲੜ ਰਹੇ ਤੇ ਉਹ ਲੋਕ ਆਪਣੀ ਮੰਗ ਛੱਡ ਕੇ ਭੱਜ ਗਏ, ਅੰਦੋਲਨ ਛੱਡ ਕੇ ਭੱਜ ਗਏ। ਉਹ ਸਾਨੂੰ ਕਹਿਣ ਵੀ BJP ਵਾਲੇ ਆ, ਇਹ ਹਾਸੋਹੀਣੀ ਗੱਲ ਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ।
ਅੱਛਾ, ਅਮਰਜੀਤ ਜੀ, ਜਿਹੜਾ ਪੰਜਾਬ 'ਚ ਜਿੰਨਾ ਰਿਐਕਸ਼ਨ ਆਉਣਾ ਚਾਹੀਦਾ ਸੀਗਾ ਹਰਿਆਣੇ 'ਚ, ਓਨਾ ਨਹੀਂ ਆਇਆ। ਠੀਕ ਹੈ, ਡੀਸੀ ਦਫ਼ਤਰਾਂ ਦਾ ਘਿਰਾਓ ਹੋਇਆ, ਪੁਤਲੇ ਵਗੈਰਾ ਫੂਕੇ ਗਏ, ਪਰ ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਜਿੱਡਾ ਰਿਐਕਸ਼ਨ ਆਉਣਾ ਚਾਹੀਦਾ ਸੀਗਾ, ਐਡਾ ਵੱਡਾ ਸਟੈਪ ਲਿਆ ਭਗਵੰਤ ਮਾਨ ਦੀ ਸਰਕਾਰ ਨੇ ਬੀਜੇਪੀ ਨਾਲ ਰਲ ਕੇ ਸੈਂਟਰ ਦੇ ਇਸ਼ਾਰੇ ਤੇ, ਜਿੱਡਾ ਵੱਡਾ ਰਿਐਕਸ਼ਨ ਆਉਣਾ ਚਾਹੀਦਾ ਸੀ, ਤੁਹਾਨੂੰ ਲੱਗਦਾ ਕਿ ਉਹਨਾਂ ਵੱਡਾ ਰਿਐਕਸ਼ਨ ਨਹੀਂ ਆਇਆ? ਕੀ ਕਾਰਨ ਮੰਨਦੇ ਹੋ ਇਹਨੂੰ, ਇਸ ਦਾ? ਜੇ ਸਰਕਾਰ ਨੇ ਦਬਸ ਕੀਤੀ ਆ, ਪੰਜਾਬ ਦੇ ਵਿੱਚ ਦਬਸ ਕੀਤੀ ਹੈ, ਜਿਹੜੀ ਹਰਿਆਣੇ ਦੇ ਵਿੱਚ ਮੰਨ ਲਿਓ 2024 ਫਰਵਰੀ ਦੇ ਵਿੱਚ ਕੀਤੀ ਸੀ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਤਸ਼ੱਦਦ ਕੀਤਾ ਹੈ ਇਹਨਾਂ ਨੇ। ਹੁਣ ਸਾਡੀ ਟੋਟਲ ਲੀਡਰਸ਼ਿਪ ਜੇਲ੍ਹਾਂ ਦੇ ਵਿੱਚ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਜਾਹੋ ਜਲਾਲ ਤੁਹਾਨੂੰ ਉਸੇ ਤਰ੍ਹਾਂ ਦਿਖੇਗਾ। ਹਾਂ, ਉਹ ਦੇਖਦੇ ਤਰੀਕਾ ਲੜਨ ਦਾ ਕੀ ਹੈ, ਕਿਸ ਤਰ੍ਹਾਂ ਲੋਕਾਂ ਨੇ ਲੜਨਾ ਹੈ, ਉਹ ਸਾਰੀ ਰਣਨੀਤੀ ਲੀਡਰ ਸਾਹਿਬਾਨ ਸਾਡੇ ਜਦ ਵੀ ਰਿਹਾ ਹੋਣਗੇ ਉਸ ਤੋਂ ਬਾਅਦ, ਤਾਂ ਕਿ ਹੁਣ ਜੇ ਕੋਈ ਪ੍ਰੋਟੈਸਟ ਜਾਂ ਟਕਰਾਓ ਵਾਲਾ ਕਰਦੇ ਸੀ, ਕਿਸੇ ਤਰ੍ਹਾਂ ਦੀ ਕਾਲ ਦਿੰਦੇ, ਇਹੋ ਜਿਹੀ ਗੱਲ ਨਹੀਂ। ਲੋਕ ਲੜਨ ਵਾਲੀ ਕਾਲ ਤੇ ਬਹੁਤ ਚੜ ਕੇ ਆਉਂਦੇ ਆ, ਲੇਕਿਨ ਬੜੀ ਲੀਡਰਸ਼ਿਪ ਸਾਰੀ ਅੰਦਰ ਹੈ। ਜਦੋਂ ਬਾਹਰ ਆਏਗੀ ਫਿਰ ਟਕਰਾਓ ਵਾਲੀ ਜਿਹੜੀ ਆਪਾਂ ਨੇ ਫਾਈਟ ਲੜਦੇ ਆ ਜਾਂ ਕੋਈ ਵੀ ਕਾਲ ਦੇਣੀ ਆ, ਤੁਸੀਂ ਦੇਖਣਾ ਉਸੇ ਤਰ੍ਹਾਂ ਲੋਕ ਲੜਨਗੇ। ਉਸੇ ਤਰ੍ਹਾਂ ਸਰਕਾਰ ਨੂੰ ਪਿੰਡਾਂ ਦੇ ਵਿੱਚ ਵੜਨ ਵਾਸਤੇ ਇਹਨਾਂ ਨੂੰ 100 ਵਾਰੀ ਸੋਚਣਾ ਪਏਗਾ। ਭਗਵੰਤ ਮਾਨ ਸਰਕਾਰ ਨੇ ਜਿਹੜੀ ਆਖਰੀ ਕਿੱਲ ਗੱਡੀ ਹੈ, ਇਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਸਫਾਇਆ ਹੋ ਜਾਣਾ ਹੈ। ਕੇਜਰੀਵਾਲ ਦਿੱਲੀ ਤੋਂ ਵਿਹਲਾ ਹੋ ਕੇ ਇੱਥੇ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਨਿਭਾਉਣ ਵਾਸਤੇ ਆਇਆ ਆ। ਕੋਈ ਐਸੀ ਸਮੱਸਿਆ ਨਹੀਂ। ਬੀਜੇਪੀ ਆਪਣੀ RSS ਲਾ ਲਓ, ਆਪ ਪਾਰਟੀ ਮਿਲ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਠੋਕੇ ਬਣ ਕੇ ਕਿਸਾਨਾਂ 75 ਕਰੋੜ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਇਹ ਇਹਨਾਂ ਦਾ ਧੱਕਾ ਕਰਕੇ ਐ ਨਹੀਂ ਰਾਜ ਕਰ ਸਕਦੇ। ਇਹਨਾਂ ਨੂੰ ਬਹੁਤ ਕੁਝ ਸਹਿਣਾ ਪਊਗਾ। ਅੱਛਾ, ਇੱਕ ਅਮਰਜੀਤ ਜੀ, ਜੇ ਮੈਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣੀ ਹੋਵੇ ਕਿ ਬਹੁਤ ਸਾਰੇ ਲੋਕਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਤਾਂ ਇੱਕ ਆਮ ਕਿਸਾਨ ਕਹਿੰਦਾ, ਦੇਖੋ ਜੀ, ਜਿਹੜੀ ਇਹ ਲੀਡਰਸ਼ਿਪ ਹੈ, ਇਹਦੇ ਪੈਰ ਕੰਬਦੇ ਨੇ, ਵੱਡੀ ਕਾਲ ਦੇ ਤਾਂ ਦਿੰਦੇ ਨੇ, ਪਰ ਉਹਨੂੰ ਨਿਭਾਉਣ ਦਾ ਇਹਨਾਂ 'ਚ ਸਮਰਥਾ ਨਹੀਂ ਹੈ। ਜੇ ਇਹ ਹੁਣ ਐਡਾ ਵੱਡਾ ਕ੍ਰੈਕਡਾਊਨ ਹੋਇਆ, ਜੇ ਕੋਈ ਕਾਲ ਦੇ ਦਿੱਤੀ ਜਾਂਦੀ ਆਉਣ ਵਾਲੇ 10-15 ਦਿਨਾਂ 'ਚ, ਕੋਈ ਵੱਡੀ ਕਾਲ ਦੇ ਦਿੱਤੀ ਜਾਂਦੀ, ਤਾਂ ਸਾਰਾ ਪੰਜਾਬ ਉਹਦੇ ਤੇ ਭੁਗਤਦਾ, ਸਾਰਾ ਪੰਜਾਬ ਇਕੱਠਾ ਹੋਣਾ ਸੀਗਾ। ਕਹਿੰਦੇ ਹੁਣ ਨਹੀਂ, ਪਰ ਇਹਨਾਂ ਨੇ ਕੋਈ ਕੋਲ ਨਹੀਂ ਆਈ ਇਹਨਾਂ ਦੀ। ਜਿਹੜੇ ਡੀਸੀ ਦਫ਼ਤਰਾਂ ਦੇ ਧਰਨੇ ਦੇਣ ਦੀ ਕਾਲ ਸੀ, 10-10 ਹਜ਼ਾਰ ਬੰਦਾ ਗਿਆ, ਲੇਕਿਨ ਪੁਲਿਸ ਨੇ ਕਿੰਨੀ ਧੱਕੇਸ਼ਾਹੀ ਕੀਤੀ। ਜਿਹੜਾ ਬਠਿੰਡੇ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਸੈਂਕੜਾਂ ਥਾਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਿਆ ਗਿਆ, ਜਿਹੜਾ ਮੀਡੀਆ ਨੇ ਪੰਜਾਬ ਦੇ ਨੇ ਨਹੀਂ ਦਿਖਾਇਆ। ਠੀਕ ਹੈ, ਸਰਕਾਰ ਨੇ ਪੂਰਾ ਮੈਨੇਜ ਕਰਕੇ ਇਹ ਪ੍ਰੋਗਰਾਮ ਕਰਿਆ, ਜਦ ਕਿ ਇਹ ਜਿਹੜੀਆਂ ਗੱਲਾਂ ਦੇ ਸਵਾਲ ਜਿਹੜੀ ਗੱਲ ਹੈ ਦੀ ਕਾਲ ਦਿੱਤੀ ਹੈ, ਹਰ ਵਾਰ ਜਥੇ ਭੇਜੇ ਗਏ, ਨੌਜਵਾਨ ਜਿਹੜੇ ਆਪਾਂ ਕਾਲ ਦਿੰਦੇ ਆ ਬੜੀ, ਜਦ ਕੋਈ ਨੁਕਸਾਨ ਹੁੰਦਾ ਫਿਰ ਇਹੀ ਲੋਕ ਕਹਿੰਦੇ ਆ ਇਹ ਨੁਕਸਾਨ ਕਰਾਉਣਾ ਚਾਹੁੰਦੇ ਆ। ਇਹ ਲੋਕ ਕਿਸੇ ਤਰ੍ਹਾਂ ਤੋਂ ਵੀ ਖੁਸ਼ ਨਹੀਂ ਹੋ ਸਕਦੇ। ਇਹਨਾਂ ਲੋਕਾਂ ਨੇ ਸਰਕਾਰ ਦੇ ਹੱਥ ਵਿੱਚ ਹੱਕ ਦੇ ਵਿੱਚ ਭੁਗਤਣਾ ਹੁੰਦਾ ਆ। ਇਹ ਆਪਣੇ ਆਪ ਦੇ ਵਿੱਚ ਵਿਦਵਾਨ ਬਣਦੇ ਨੇ। ਇਹ ਲੋਕ ਜਦ ਸੜਕਾਂ ਤੇ ਆਣ ਕੇ ਲੜਨਾ ਪੈਂਦਾ ਆ, ਫਿਰ ਪਤਾ ਲੱਗਦਾ ਵੀ ਕਿਸ ਤਰ੍ਹਾਂ ਲੜੀਦਾ ਆ। ਸਾਨੇ 13 ਮਹੀਨਿਆਂ ਦੇ ਵਿੱਚ ਦੱਸੋ ਕਿਹੜੀਆਂ ਲੱਤਾਂ ਕੰਬੀਆਂ। ਸਰਕਾਰ ਨੇ ਡਰਾਉਣ ਦੀ ਕੋਸ਼ਿਸ਼ ਕੀਤੀ, ਲਾਲਚ ਦੇਣ ਦੀ ਕੋਸ਼ਿਸ਼ ਕੀਤੀ। ਹਰ ਇੱਕ ਕਿਸਾਨ ਜਥੇਬੰਦੀ ਦੇ ਘਰ ਜਾ ਕੇ ਉਹਨੇ UPA ਲਾਉਣ ਦੀ ਕੋਸ਼ਿਸ਼ ਕੀਤੀ, UPA ਲਾਏ ਗਏ, ਜੇਲ੍ਹਾਂ ਦੇ ਵਿੱਚ ਸੁੱਟ ਕੇ ਰੱਖੇ ਨੌਜਵਾਨ। ਦੱਸੋ ਤਾਂ ਸਹੀ ਵੀ ਕਿਤੇ ਕਮਜ਼ੋਰੀ ਵਾਲੀ ਗੱਲ ਕਰਕੇ ਆਪਾਂ ਨੇ ਸਰਕਾਰ ਨਾਲ ਕਿਤੇ ਗੱਲਬਾਤ ਦੇ ਵਿੱਚ ਢਿੱਲ ਦਿਖਾਈ ਹੋਵੇ, ਜਾਂ ਸਰਕਾਰ ਦੀ ਆਪਣੀ MSP ਮੰਗ ਤੋਂ ਥੱਲੇ ਆਪਾਂ ਨੇ ਉਹਨਾਂ ਦੇ ਨਾਲ ਕੋਈ ਗੱਲਬਾਤ ਕਰੀ ਹੋਵੇ। ਐ ਨਹੀਂ ਹੁੰਦਾ। ਠੀਕ ਆ, ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਹੀ ਜਾਣੇ। ਕੱਲ ਸਵੇਰੇ ਕਿਸੇ ਨੂੰ ਮੰਨ ਲੈ ਦੇ ਦਿੰਦੇ ਨੇ ਵੀ ਇਹ ਤਾਂ ਬੜਾ ਵਧੀਆ, ਸ਼ਾਮ ਨੂੰ ਇਹ ਜੇ ਇਹਨਾਂ ਦੇ ਹੱਕ ਦੀ ਗੱਲ ਨਾ ਕਰੇ ਉਹਨਾਂ ਦੂਸ਼ਣ ਲਾ ਦੇਣਾ। ਇਹ ਲੋਕ ਪਰਸੈਪਸ਼ਨ ਬਣਾਉਣ ਦੇ ਵਿੱਚ ਮਾਹਰ ਨੇ ਬੈਠੇ। ਸਰਕਾਰ ਇਹਨਾਂ ਨੂੰ ਜ਼ਿਆਦਾ ਮੀਡੀਆ ਕਵਰੇਜ ਦਿੰਦੀ ਆ, ਲੇਕਿਨ ਇਹਨਾਂ ਦੇ ਲੋਕਾਂ ਦੇ ਜਿਹੜਾ ਵੀ ਕੋਈ ਵੀ ਅੰਦੋਲਨਾਂ ਦੇ ਖਿਲਾਫ ਇਹ ਬੋਲਦੇ ਨੇ, ਪਿਛਲੇ 13 ਮਹੀਨੇ ਤੋਂ ਬੋਲ ਰਹੇ ਨੇ। ਠੀਕ ਹੈ, ਅਸੀਂ ਬੋਲਣਾ ਚਾਹੁੰਦੇ, ਪਰ ਇਹਨਾਂ ਨੂੰ ਸਮਾਂ ਆਉਣ ਵਾਲਾ ਸਮਾਂ ਜਵਾਬ ਦੇਗਾ ਵੀ ਅਸੀਂ 13 ਮਹੀਨੇ ਕਿਸ ਤਰ੍ਹਾਂ ਲੜੇ ਆ। ਇਹ 13 ਦਿਨ ਬੈਠ ਜਾਣ ਸੜਕਾਂ ਦੇ ਜਿਹੜੇ ਲੋਕ ਨੇ, ਪਤਾ ਲੱਗ ਜਾਏਗਾ। ਠੀਕ ਹੈ, ਪੂਰੇ ਜਿਹੜੇ ਕਿਸਾਨੀ ਨੇ ਪੰਜਾਬ ਦਾ ਜਥੇਬੰਦੀਆਂ ਨੇ, ਚਾਹੇ SKM ਚਾਹੇ ਕੋਈ ਆ, ਠੀਕ ਆ, ਉਹ ਕਿਤੇ ਉਹਨਾਂ ਨੇ ਸਾਥ ਦਿੱਤਾ ਨਹੀਂ ਦਿੱਤਾ, ਲੇਕਿਨ ਉਹਨਾਂ ਨੇ ਸਾਡੇ ਹੋਏ ਧੱਕੇ ਦੇ ਪਹਿਲਾਂ ਵੀ 21 ਨੂੰ ਵੀ 13 ਨੂੰ ਵੀ, ਠੀਕ ਹੈ, ਚਾਹੇ ਉਹਨਾਂ ਨੇ ਜਿੰਨਾ ਸਮਰਥਨ ਕੀਤਾ, ਕਿਸੇ ਤਰ੍ਹਾਂ ਦੀ ਉਹਨਾਂ ਦੀ ਆਪਸੀ SKM ਦੀ ਮਰਿਆਦਾ ਸੀ ਜਾਂ ਕੁਛ ਵੀ ਸੀ, ਲੇਕਿਨ ਕਿਸਾਨ ਜਥੇਬੰਦੀਆਂ ਕੋਈ ਨਹੀਂ ਕਹਿ ਸਕਦੀ ਇਸ ਤਰ੍ਹਾਂ ਦੀ ਗੱਲ, ਨਾ ਕਿਸੇ ਨੇ ਕਹੀ ਹੈ। ਠੀਕ ਹੈ, ਕੁਝ BM ਸਿੰਘ ਵਰਗੇ ਲੋਕ ਜੋ ਆਪ ਲੜਾਈ ਤੋਂ ਦੂਰ ਹੋ ਗਏ, ਐਡਾ ਵੱਡਾ ਦੁਨੀਆ ਦਾ ਅੰਦੋਲਨ ਹੋਇਆ, ਉਸਦੇ ਵਿੱਚ ਸ਼ਾਮਲ ਨਹੀਂ ਹੋ ਸਕਿਆ। ਜੇ ਕੋਈ ਕੁਝ ਕਹਿਣ, ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਣਾ।
ਅੱਛਾ, ਅਮਰਜੀਤ ਜੀ, ਤੁਹਾਨੂੰ ਕੀ ਲੱਗਦਾ ਕਿ ਹੁਣ ਐਸਕੇਐਮ ਨੂੰ ਤੇ ਜਿਹੜਾ ਤੁਹਾਡਾ ਕੇਐਮਐਮ ਐਸਕੇਐਮ ਨੋਨ ਪੋਲੀਟੀਕਲ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਹੋਣਾ ਚਾਹੀਦਾ? ਕਿਉਂਕਿ ਜਿਹੜੀ ਤੁਸੀਂ ਯਾਦ ਕਰੋ ਮਾਰਚ ਦੀ ਕੋਲ ਸੀਗੀ, ਉਹ ਵੀ ਸਕਸੈਸਫੁਲ ਨਹੀਂ ਹੋ ਪਾਈ ਜਦੋਂ ਚੰਡੀਗੜ੍ਹ ਆਉਣਾ ਚਾਹੁੰਦੇ ਸੀਗੇ ਐਸਕੇਐਮ ਵਾਲੇ, ਉਗਰਾਹ ਜਥੇਬੰਦੀ ਵਾਲੇ, ਹੋਰ ਰਾਜੇਵਾਲ ਹੋਰੀ। ਤੁਹਾਨੂੰ ਲੱਗਦਾ ਕਿ ਹੁਣ ਇਕੱਠੇ ਹੋਣ ਦੀ ਲੋੜ ਹੈ? ਦੇਖੋ, ਕਿਸਾਨਾਂ ਦਾ ਇਕੱਠਾ ਹੋਣ ਦੇ ਵਿੱਚ ਸਰਕਾਰਾਂ ਦਾ ਵੀ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ ਇਕੱਠਾ ਹੋਣ ਦੀ, ਲੇਕਿਨ ਸਰਕਾਰ ਤਸੱਦਦ ਤੇ ਆ ਜਾਵੇ। ਜਿਵੇਂ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਤਸੱਦਦ ਤੇ ਆਈ ਤਾਂ ਅੰਦੋਲਨ ਦਾ ਬਹੁਤ ਨੁਕਸਾਨ ਹੋਇਆ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਸਪੋਰਟਾਂ ਕਰਦੀ ਰਹੀ, ਬੈਕ ਫੁੱਟਦੇ ਰਹੀ, ਲੇਕਿਨ ਹੁਣ ਇਹਨਾਂ ਨੇ ਜਿਹੜਾ ਡਿਸੀਜਨ ਲਿਆ, ਇਸ ਕਰਕੇ ਚਾਹੇ ਐਸਕੇਐਮ ਨੂੰ ਮਾਰ ਪਈ ਹੈ, ਚਾਹੇ ਸਾਡੇ ਨਾਲ ਧੱਕਾ ਕੀਤਾ ਆ। ਸਰਕਾਰਾਂ ਦੇ ਜਿਹੜੇ ਮਨਸਾ ਆ, ਉਹ ਕਿਸਾਨ ਇਹ ਹੁਣ ਪੱਖੀ ਨਹੀਂ ਹੈ। ਇਹ ਪਹਿਲਾਂ ਡਰਾਮੇਬਾਜ਼ੀ ਕਰਦੇ ਰਹੇ ਵੀ ਅਸੀਂ ਕਿਸਾਨਾਂ ਦੇ ਨਾਲ ਨੇ, ਚਾਹੇ ਕੈਪਟਨ ਅਮਰਿੰਦਰ ਸਿੰਘ ਵਰਗੇ ਆ, ਫਿਰ ਬੀਜੇਪੀ ਦੇ ਨਾਲ ਚਲੇ ਗਏ, ਫਿਰ ਉਹਨਾਂ ਨੂੰ ਸਹਿਮਤੀ ਦਿੰਦੇ ਰਹੇ। ਇਹ ਆਪ ਵਾਲੇ ਸਾਡੇ ਅੰਦੋਲਨ ਦੇ ਵਿੱਚ ਆ ਕੇ ਬੈਠੇ, ਅੰਦੋਲਨ ਦੀ ਦੇਣ ਕਰਕੇ ਇਹ ਸਰਕਾਰ ਬਣਾ ਗਏ। ਹੁਣ ਜਦ ਬੀਜੇਪੀ ਇਹਨਾਂ ਦੀ ਸਰਕਾਰ ਨੂੰ ਚੱਲ ਨਹੀਂ ਦਿੰਦੀ, ਇਹ ਬੀਜੇਪੀ ਨੂੰ ਖੁਸ਼ ਕਰਨ ਵਾਸਤੇ ਫਿਰ ਇਹਨਾਂ ਨੇ ਵੀ ਆਪਣਾ ਜਿਹੜਾ ਰੂਪ ਆ ਉਹ ਦਿਖਾਇਆ ਆ। ਇਹੀ ਚਾਹੇ ਐਸਕੇਐਮ ਨੂੰ ਦੱਬਣ ਵਾਲੀ ਗੱਲ ਸੀ, ਸਾਰੀ ਸੈਂਟਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਆ। ਕਿਸਾਨੀ ਇਕਜੁੱਟ ਆ, ਕਿਸਾਨ ਲੀਡਰਾਂ ਦੇ ਮਤਭੇਦ ਹੋ ਸਕਦੇ ਆ, ਲੇਕਿਨ ਪੰਜਾਬ ਦੇ ਕਿਸਾਨਾਂ ਦਾ ਕੋਈ ਕਿਸੇ ਨਾਲ ਮਤਭੇਦ ਨਹੀਂ। ਜਦ ਵੀ ਲੋਕ ਬੁਲਾਉਂਦੇ ਨੇ, ਕੋਈ ਵੀ ਜਥੇਬੰਦੀ ਬੁਲਾਵੇ, ਉਹ ਚਾਹੇ ਖਨੌਰੀ ਹੋਵੇ ਚਾਹੇ ਸੰਭੂ ਹੋਵੇ, ਉਹ ਵੱਧ ਚੜ ਕੇ ਲੋਕ ਆਉਂਦੇ ਨੇ। ਨਹੀਂ, ਫਿਰ ਜਿਹੜੇ ਕਿਸਾਨ ਆਗੂਆਂ ਨੂੰ ਕੀ ਲੱਗਦਾਗਾ ਕਿ ਉਹ ਕਿਉਂ ਨਹੀਂ ਇਕੱਠੇ ਹੋ ਰਹੇ? ਉਹਨਾਂ ਦਾ ਕੀ ਇਕੱਠੇ ਹੋਣ ਦਾ ਟਾਈਮ ਨਹੀਂ ਹੈ? ਤੁਸੀਂ ਨਹੀਂ ਮੰਨਦੇ ਕਿ ਹੁਣ ਇਕੱਠਾ ਹੋਣਾ ਚਾਹੀਦਾ? ਇੰਨਾ ਨੁਕਸਾਨ ਕਰਾ ਲਿਆ ਜੀ ਦੋਵੇਂ। ਕੇਐਮਐਮ ਨੇ ਹਮੇਸ਼ਾ ਪਹਿਲ ਕੀਤੀ ਆ ਔਰ ਲਗੇ ਹੋਏ ਆ। ਠੀਕ ਆ, ਕੋਈ ਵਿਚਾਰਕ ਮਤਭੇਦ ਹੋ ਸਕਦੇ ਆ, ਬੜੀ ਸਮੱਸਿਆਵਾਂ ਹੁੰਦੀਆਂ, ਲੇਕਿਨ ਹੁਣ ਸਮਾਂ ਸਾਰਿਆਂ ਨੂੰ ਇੱਕ ਹੋਣ ਦਾ ਆ। ਤੇ ਹੁਣ ਵੀ ਕੇਐਮਐਮ ਪੂਰੀ ਕੋਸ਼ਿਸ਼ ਕਰਕੇ ਸਰਕਾਰ ਦੇ, ਸੈਂਟਰ ਸਰਕਾਰ ਦੇ, ਪੰਜਾਬ ਸਰਕਾਰ ਦੇ ਖਿਲਾਫ ਔਰ ਆਪਣੇ ਹੱਕਾਂ ਦੇ ਕਾਨੂੰਨ ਬਣਵਾਉਣ ਵਾਸਤੇ ਹਰ ਪਹਿਲ ਦੇ ਤੌਰ ਤੇ ਏਕੇ ਵਾਸਤੇ ਡਟਿਆ ਰਹੇਗਾ। ਕੇਐਮਐਮ ਨੇ ਪਹਿਲਾਂ ਵੀ ਲਿਖਤੀ ਰੂਪ ਦੇ ਵਿੱਚ ਵੀ, ਅੱਜ ਵੀ ਉਹ ਏਕੇ ਦੀ ਮੰਨ ਲਿਓ ਸਾਥੀ ਨੇ ਵੀ ਏਕਾ ਹੋਣਾ ਚਾਹੀਦਾ ਤੇ ਏਕਾ ਹੋ ਕੇ ਹੀ ਜਿੱਤ ਪ੍ਰਾਪਤ ਕੀਤੀ ਜਾਣੀ ਹੈ। ਅੱਛਾ ਜੀ, ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛ ਰਿਹਾ ਜੀ, ਹਰਿਆਣੇ ਬਾਰੇ ਦੱਸੋ। ਤੁਸੀਂ ਆਪ ਵੀ ਅੰਬਾਲੇ ਜ਼ਿਲ੍ਹੇ ਨਾਲ ਸੰਬੰਧਿਤ ਹੋ, ਅਮਰਜੀਤ ਜੀ। ਹਰਿਆਣੇ ਦਾ ਇਸ ਅੰਦੋਲਨ 'ਚ ਇਸ ਵਾਰ ਘੱਟ ਪਾਰਟਿਸਪੇਸ਼ਨ ਦਿਖਿਆ। ਕੀ ਲੱਗਦਾਗਾ ਕਿ ਜੇ ਹੁਣ ਅੱਗੇ ਕੋਈ ਕੋਲ ਆਊਗੀ ਉਹਦੇ ਤੇ ਹਰਿਆਣਾ ਕਿਵੇਂ ਤੁਹਾਨੂੰ ਦੇਖਣ ਨੂੰ, ਕੀ ਹਰਿਆਣਾ ਸਾਥ ਦਊਗਾ ਜੀ? ਦੇਖੋ, ਚਾਹੇ 13 ਫਰਵਰੀ ਦੀ ਗੱਲ ਹੈ, ਚਾਹੇ 21 ਫਰਵਰੀ ਦੀ ਗੱਲ ਹੈ, ਠੀਕ ਹੈ, ਉਸਨੂੰ ਵੀ ਕੋਈ ਕਿਸੇ ਤਰੀਕੇ ਨਾਲ ਦੇਖਦਾ, ਕੋਈ ਕਿਸੇ ਤਰੀਕੇ ਨਾਲ ਦੇਖਦਾ, ਲੇਕਿਨ ਸਾਨੂੰ ਇੱਕ ਮਹੀਨਾ UAPA ਲਾਇਆ ਗਿਆ ਸਾਡੇ ਉੱਤੇ, 70,000 ਪੈਰਾਮਿਲਟਰੀ ਫੋਰਸ ਲਾਈ ਗਈ, ਇੱਕ ਦਬਾਅ ਦਾ ਮਾਹੌਲ ਬਣਾਇਆ। ਉਸ ਤੋਂ ਬਾਵਜੂਦ ਵੀ ਹਜ਼ਾਰਾਂ ਕਿਸਾਨਾਂ ਨੇ 13 ਤੇ 21 ਫਰਵਰੀ ਨੂੰ 2024 ਦੇ ਵਿੱਚ ਜਾ ਕੇ ਅੰਦੋਲਨ ਨੂੰ, ਉਸ ਤੋਂ ਬਾਅਦ ਵੀ ਚਾਹੇ ਕੋਈ ਪ੍ਰੋਗਰਾਮ ਦਿੱਤਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਰਡਰਾਂ ਦੇ ਲੋਕ ਗਏ। ਅੱਗੇ ਵੀ ਤੁਸੀਂ ਦੇਖਣਾ, ਆਪਣੇ ਜਿਹੜੇ ਵੀ ਕਾਲ ਕੇਐਮਐਮ ਐਸਕੇਐਮ ਨੋਨ ਪੋਲੀਟੀਕਲ ਕੋਈ ਵੀ ਸਾਥੀ ਦੇਣਗੇ, ਉਸਦੇ ਵਿੱਚ ਫਿਰ ਬੜੀ ਸਮੂਲੀਅਤ ਹੋ ਕੇ, ਇਹ ਠੀਕ ਹੈ, ਬਹੁਤ ਗੱਲਾਂ ਨੇ ਇਸਕੇ ਵਿੱਚ, ਲੇਕਿਨ ਸਰਕਾਰਾਂ ਦੀ ਧੱਕੇਸ਼ਾਹੀ ਅੱਗੇ ਠੀਕ ਹੈ, ਉਸ ਬੜੇ ਲੈਵਲ ਤੇ ਜਿਹੜੇ ਪਰਸੈਪਸ਼ਨ ਬਣਾਈ ਗਈ ਨਹੀਂ ਹੋ ਸਕੀ, ਲੇਕਿਨ ਕੱਲ ਵੀ ਬਹੁਤ ਜਗ੍ਹਾ ਪੁਤਲੇ ਫੂਕੇ ਗਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਣਾ, ਹਰ ਤਰ੍ਹਾਂ ਦਾ ਮਜ਼ਬੂਤੀ ਨਾਲ ਹਰਿਆਣਾ ਅੱਗੇ ਹੋ ਕੇ ਲੜੇਗਾ ਜੀ। ਤੇ ਆਖਰ 'ਚ ਜਾਂਦੇ ਹੋਏ ਵੀ ਦੱਸ ਦਿਓ ਕਿ ਅੰਦੋਲਨ, ਕਿਸਾਨ ਅੰਦੋਲਨ 2 ਖਤਮ ਹੋ ਗਿਆ ਹੈ ਜਾਂ ਫਿਰ ਦੁਬਾਰੇ ਤੋਂ ਉੱਠੂਗਾ, ਜਾਂ ਫਿਰ ਕੀ ਤੁਹਾਡਾ ਲੱਗ ਰਿਹਾ? ਅੰਦੋਲਨ ਪਹਿਲਾਂ ਵੀ ਬੰਦ ਨਹੀਂ ਹੋਇਆ ਸੀ। 2021 ਵਾਲਾ ਅੰਦੋਲਨ ਸਥਗਿਤ ਕੀਤਾ ਗਿਆ ਸੀ, ਬੰਦ ਨਹੀਂ। ਇਹ ਅੰਦੋਲਨ ਚੱਲ ਰਿਹਾ ਆ। ਅੱਜ ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਨੇ, ਅੰਦੋਲਨ ਚੱਲ ਰਿਹਾ। ਕੋਈ ਕਿਸਾਨ ਘਰ ਨਹੀਂ ਬੈਠੇ, ਜੇਲ੍ਹਾਂ ਦੇ ਵਿੱਚ ਬੈਠੇ ਨੇ। ਇਹ ਅੰਦੋਲਨ ਬੰਦ ਕਹਿ ਹੀ ਨਹੀਂ ਸਕਦੇ ਆਪਾਂ। ਅੰਦੋਲਨ ਤਾਂ ਬੰਦ ਕਹਿ ਸਕਦੇ ਆ ਵੀ ਹਾਂ, ਅਸੀਂ ਜੇਲ੍ਹਾਂ ਦੇ ਵਿੱਚੋਂ ਜ਼ਮਾਨਤਾਂ ਕਰਾ ਕੇ ਬਾਹਰ ਆ ਕੇ ਘਰ ਬੈਠ ਗਏ ਵੀ ਹਾਂ, ਅਸੀਂ ਭੋਗ ਪਾਤਾ ਵੀ ਹੁਣ ਅਸੀਂ ਅੰਦੋਲਨ ਨਹੀਂ ਕਰਨਾ। ਆਪਾਂ ਇਸ ਅੰਦੋਲਨ ਨੂੰ ਜਦ ਤੱਕ ਲੜਾਂਗੇ ਜਦ ਤੱਕ MSP ਗਰੰਟੀ ਕਾਨੂੰਨ ਨਹੀਂ ਬਣਾਇਆ। 800 ਸਾਲ ਲੋਕਾਂ ਨੇ ਲੜਾਈਆਂ ਲੜੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, 200 ਸਾਲ ਲੜੇ। ਅਸੀਂ ਆਪਣੀ ਇਹ ਲੜਾਈ ਆਪਣੇ ਕਿਸਾਨਾਂ ਦੀ ਜਿਹੜੀ ਮੰਨ ਲਿਓ ਜ਼ਿੰਦਗੀ ਆ, ਜੀਵਨ ਰੇਖਾ ਆ, ਰੀੜ੍ਹ ਦੀ ਹੱਡੀ ਆ MSP ਗਰੰਟੀ ਕਾਨੂੰਨ, ਉਹਨੂੰ ਬਣਵਾਉਣ ਵਾਸਤੇ ਲੜਦੇ ਰਹਾਂਗੇ। ਅਸੀਂ ਕਾਮਯਾਬ ਆਪਣੇ ਅੰਦੋਲਨ ਦੇ ਵਿੱਚ। ਅੱਜ ਹਰੇਕ ਜਿਹੜਾ ਕਿਸਾਨ ਆ ਉਸਨੂੰ ਪਤਾ ਵੀ MSP ਕੀ ਹੁੰਦਾ ਆ, MSP ਮਿਲਣਾ ਚਾਹੀਦਾ, ਕਿਉਂ ਮਿਲਣਾ ਚਾਹੀਦਾ। ਅੱਜ ਪੂਰੇ ਜਿਹੜਾ ਮੀਡੀਆ ਜਗਤ ਹੈ
ਉਹਨਾਂ ਦੇ ਪੋਟਿਆਂ ਦੇ ਉੱਤੇ ਪਿਆ ਵੀ ਹਾਂ ਐਮਐਸਪੀ ਗਰੰਟੀ ਕਿਹੜੀ ਕਿਸਾਨਾਂ ਦੀ ਡਿਮਾਂਡਾਂ ਆ, ਕਿਸਾਨਾਂ ਨੂੰ ਕਿਉਂ ਮਿਲਣੀ ਚਾਹੀਦੀ, ਸਵਾਮੀਨਾਥਨ ਕੀ ਹੈ, ਐਮਐਸਪੀ ਗਰੰਟੀ ਕੀ ਹੈ, ਐਮਐਸਪੀ ਕੀ ਹੈ, ਸਰਕਾਰ ਨੇ ਕੀ ਵਾਅਦੇ ਕਰੇ ਸੀ। ਸਾਡੇ ਅੰਦੋਲਨ ਬਾਰੇ ਹਰ 70 ਕਰੋੜ ਦੀ ਆਬਾਦੀ ਜਿਹੜੀ ਕਿਸਾਨ ਦੀ ਮਜ਼ਦੂਰ ਦੀ ਆ ਉਹ ਸਾਰੀ ਜਾਣਦੀ ਆ। ਅਸੀਂ ਆਪਣੀ ਗੱਲ ਰੱਖਣ ਸਰਕਾਰ ਤੱਕ, ਮੀਡੀਆ ਤੱਕ, ਪੂਰੇ ਵਿਸ਼ਵ ਦੇ ਵਿੱਚ ਆਪਣੀ ਗੱਲ ਰੱਖਣ ਦੇ ਵਿੱਚ ਕਾਮਯਾਬ ਹੋਏ ਆ। ਇਹ ਅੰਦੋਲਨ ਦੀ ਬੜੀ ਜਿੱਤ ਆ। ਜੀ, ਤੇ ਆਖਿਰ ਚ ਜਾਂਦੇ ਜਾਂਦੇ ਕੋਈ ਕੁਝ ਕਹਿਣਾ ਚਾਹੋ ਤੁਸੀਂ ਸੰਗਤ ਨੂੰ, ਜਾਂ ਫਿਰ ਸਾਡੇ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋ, ਕਹਿਣਾ ਚਾਹੋ, ਕੋਈ ਸੰਦੇਸ਼ ਦੇਖੋ, ਤੁਹਾਡਾ? ਅਸੀਂ ਇਹੀ ਕਹਿਣਾ ਚਾਹਾਂਗੇ, ਜਿਹੜਾ 13 ਮਹੀਨੇ ਕਿਸਾਨਾਂ ਨੇ ਸਾਥ ਦਿੱਤਾ, ਬਾਰਡਰ ਬੰਦ ਕਰਕੇ ਰੱਖੇ, ਇਲਾਕੇ ਦੇ ਲੋਕਾਂ ਨੇ ਲੰਗਰ ਲਾਏ, ਪੂਰੀ ਮਜ਼ਬੂਤੀ ਦੇ ਨਾਲ ਲੜਿਆ, ਸਾਡੇ ਸ਼ਹੀਦ ਜਿਹੜੇ ਨੌਜਵਾਨ ਸਾਥੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੀ ਕੁਰਬਾਨੀਆਂ ਅਜਾਈਂ ਨਹੀਂ ਜਾਣ ਦਿਆਂਗੇ। ਉਹਨਾਂ ਨੂੰ, ਉਹਨਾਂ ਦੇ ਜਿਹੜੇ ਰਹਿੰਦੇ ਕਾਰਜ ਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਆਪਣੀ ਜ਼ਿੰਦਗੀਆਂ ਲਾਵਾਂਗੇ, ਤੇ ਆਪਣੇ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਹੋਰ ਜਿੰਨੀ ਵੀ ਹੋਵੇਗੀ ਉਹ ਮੁਹਿੰਮਾਂ ਚਲਾਵਾਂਗੇ। ਤੇ ਸਾਰੇ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਸਾਥੀਆਂ ਨੂੰ ਇਹੀ ਅਪੀਲ ਕਰਾਂਗੇ, ਆਪਾਂ ਨੂੰ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਹੈ, ਤੇ ਆਪਾਂ ਸਾਰੇ ਇਕਜੁੱਟ ਹੋ ਕੇ, ਕੋਈ ਪਾਰਟੀ, ਰਾਜਨੀਤਿਕ ਪਾਰਟੀ ਆਪਣੀ ਨਹੀਂ ਹੈ, ਕੋਈ ਵੀ ਕਿਸਾਨ, ਕੋਈ ਕਾਂਗਰਸ ਦਾ, ਕੋਈ ਆਪ ਦਾ, ਕੋਈ ਬੀਜੇਪੀ ਦਾ, ਕੋਈ ਅਕਾਲੀ ਦਲ ਦਾ ਕਿਸਾਨ ਨਾ ਕਹਾਵੇ। ਕਿਸਾਨ ਕਿਸਾਨੀ ਦਾ ਹੈ। ਜਦ ਤੱਕ ਆਪਾਂ ਇਕੱਠੇ ਹੋ ਕੇ ਨਹੀਂ ਲੜਾਂਗੇ, ਇਹ ਸਰਕਾਰ ਤੁਹਾਡਾ ਕੋਈ ਵੀ ਭਲਾ ਨਹੀਂ ਕਰ ਸਕਦੀ। ਸਰਕਾਰਾਂ ਹਮੇਸ਼ਾ ਕਾਰਪੋਰੇਟ ਘਰਾਣਿਆਂ ਦੀਆਂ ਨੇ, ਹਮੇਸ਼ਾ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਕਾਨੂੰਨ ਬਣਾਉਂਦੀਆਂ ਨੇ, ਪਰ ਆਪਾਂ ਨੇ ਆਪਣੇ ਹੱਕ ਦੇ ਕਾਨੂੰਨ ਸਿਰਫ ਅੰਦੋਲਨਾਂ ਦੇ ਰਾਹੀਂ ਬਣਾ ਸਕਦੇ ਹਾਂ। ਅਦਰਵਾਈਜ਼ ਇਹ ਲੋਕ ਸਾਡੇ ਹੱਕ ਦੇ ਕਾਨੂੰਨ ਨਹੀਂ ਬਣਾਉਣਗੇ। ਆਪਣੇ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਸਭ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦੇ ਹਾਂ। ਜੀ, ਸ਼ੁਕਰੀਆ ਅਮਰਜੀਤ ਜੀ, ਤੁਸੀਂ ਟਾਈਮ ਦਿੱਤਾ। ਤੇ ਮੈਂ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਜਿਹੜਾ ਕਿਸਾਨ ਅੰਦੋਲਨ ਬਾਰੇ ਜੋ ਕੁਝ ਖਬਰਾਂ ਆ ਰਹੀਆਂ ਨੇ ਉਹਨਾਂ ਤੇ ਨਜ਼ਰ ਬਣਾਏ ਰੱਖੋ, ਤੇ ਜਿਹੜੀ ਕ੍ਰੈਡੀਬਲ ਜਾਣਕਾਰੀਆਂ ਹੈਗੀਆਂ ਅੰਦੋਲਨ ਬਾਰੇ ਉਹਨਾਂ ਨੂੰ ਮੰਨੋ, ਤੇ ਬਾਕੀ ਜਿਹੜਾ ਪ੍ਰੋਪਾਗੈਂਡਾ ਅੰਦੋਲਨ ਦੇ ਉਲਟ ਖਾਸਾ ਚਲਾਇਆ ਜਾ ਰਿਹਾ ਉਹ ਤੋਂ ਥੋੜਾ ਬਚੋ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।